बिस्मिल्लाहिर्रहमानिर्रहीम। अस्सलाम वालेकुम दोस्तों, की हाल ने जनाब। शबीर साहब, तुसीं जिहड़ी जगह देखी है ना, बैक ते अपने जिहड़ी सारी जगह जिहड़ी ना अज तो कोई 10 साल पहले ये सारी जिहड़ी इत्थे डेरे ते मबनी सी, यानी इत्थे डेरा सी साडा। ते इस जिमें जिमें हालात बदलते जा रहे हैं लोगों के, उवें उवें ही ना दिल भी तंग होई जा रहे हैं। ठीक है ना, वो मकान कोठे इत्थे डेरा वगैरह ढा के ते सारा कुछ जिहड़ा हुण काश्त कीता है, ते वक्त दे नाल नाल मतलब बहुत सारियां तब्दीलियां आ गईयां। वो माहौल नहीं रह गए, वो जिद्दां कहंदे हुंदे आ, वो गल्लां ना रह गईयां, वो बातां ना रह गईयां। ते माशाअल्लाह बड़ा बेहतरीन साया है जी। ते शबीर साहब, गल करनी अज पिंड दी सादगी दे मुतलक। कोई दौर हुंदे सीगे अपने वडेरे जिहड़े ना, आबादी घट सीगी ते जमीनां दरखेज नहीं सी, थोड़ी मतलब जमीनां भी बथेरियां सी, लेकिन गंदम भी घट हुंदी सी, कपाह भी ते दूसरियां छोले वगैरह काश्त करदे हुंदे सी। लेकिन इस बावजूद भी शबीर साहब बरकत हुंदी सी, गुजारा बड़ा अच्छा हुंदा सी। घर दा घे मक्खन होना, खंड घर दी होनी, ते गुड़ घर दा होना, देसी मक्खन, मतलब एवें सारियां चीज़ां जिहड़ियां ना घर दियां होनियां, ते बड़ा अच्छा गुजारा हुंदा सी। घर दे डंगर होने, सादा माहौल दी गल तुहानूं सुणा दिंदा कि एवें ना वो दौर इदां हुंदे, वडेरियां ने ना एवें किसे नाल आवत ते जांदे हुंदे सी लोग, जिवें चाचे दा ना वंगार ते जाण नूं कहंदे सी ओहदे नाल। ते वो एक वडेरे ने जे अगर किसी ने वंगार ते सद्दना ना, तो उन्हें रस्ते विच जाना, एक चक च दूसरे चक विच जाना, ते रस्ते विच किसी यार दोस्त ने, भैन भरा ने जांदे नूं कहना भी यार जांदा जांदा आ जा भरावा फलानेआ, आ कोई बह के कोई चाह पानी कर लै, नाले 2 मिंट साह लै लै। अच्छा, वो इदां दा सादा माहौल सी, उत्थे बह के लस्सी पानी, कोई चाह पानी पीना, ते जे ਉਹਨਾਂ ਨੇ ਦੁਹਾੜੇ ਦੇ ਨਾਲ ਪੈਲੀ ਵੱਢਣ ਡਏ ਹੋਣਾ ਤੇ ਨਾਲ ਉਹਨੂੰ ਵੀ ਲਾ ਲੈਣਾ, ਤੇ ਉਹ ਦੋ ਪੈਲੀਆਂ ਉਹਨਾਂ ਨਾਲ ਹੀ ਵਢਾ ਦੇਣੀਆਂ। ਬੰਦਿਆਂ 'ਚ ਹਿੰਮਤਾਂ ਸੀਗੀਆਂ। ਦੂਜੀ ਖਾਂਦੇ ਸੀ, ਦੁੱਧ ਪੀਂਦੇ ਸੀਗੇ। ਹਾਂਜੀ, ਤੇ ਹੁਣ ਤੋਂ ਆ ਕੇ ਤੇ ਚਾਹ ਦੇ ਉੱਤੇ ਬਹਿ ਗਏ। ਹਾਂਜੀ, ਚਾਹ ਨੇ ਬੰਦਿਆਂ ਦਾ ਭੱਠਾ ਬਿਠਾ ਦਿੱਤਾ। ਤੇ ਕੋਈ ਹਾਲ ਨਹੀਂ, ਨਾ ਹੁਣ ਜ਼ਿਮੀਂਦਾਰਾ ਕਰ ਸਕਦੇ ਆ। ਟਰੈਕਟਰ ਆ ਗਏ, ਉਹ ਫਟਾਫਟ 4 ਫੇਰੇ ਕੱਢਦੇ ਆ ਤੇ ਵਾਹ ਵੂਹ ਕੇ ਹੋ ਜਾਂਦੇ ਆ। ਹਾਂਜੀ, ਤੇ ਬੰਦੇ ਜਿਹੜੇ ਫੇਰ ਤੰਗ, ਕਹਿੰਦੇ ਯਾਰ ਕੰਮ ਨਹੀਂ ਹੁੰਦਾ, ਇਹ ਆ ਉਹ ਆ। ਮਕਸਦ ਕਿ ਸਾਦਾ ਮਾਹੌਲ ਜਿਹੜੇ ਸੀਗੇ, ਉਹਨਾਂ ਦੇ ਵਿੱਚ ਜਿਹੜੇ ਬੰਦੇ ਬੜੇ ਖੁਸ਼ਹਾਲ ਸੀਗੇ ਤੇ ਸੁਖੀ ਸੀਗੇ। ਹੁਣ ਜਿਵੇਂ ਜਿਵੇਂ ਅੱਗੇ ਨਾਲੋਂ ਪੈਸਾ ਵੀ ਜ਼ਿਆਦਾ ਵਾ, ਫਸਲਾਂ ਵੀ ਜ਼ਿਆਦਾ ਹੁੰਦੀਆਂ, ਹਰ ਚੀਜ਼ ਜ਼ਿਆਦਾ, ਲੇਕਿਨ ਦਿਲ ਤੰਗ ਹੋਣ ਦੇ ਨਾਲ ਬੰਦਿਆਂ ਦੇ ਗੁਜ਼ਾਰੇ ਵੀ ਬੜੇ ਮੁਸ਼ਕਲ ਹੋ ਗਏ। ਸ਼ਬੀਰ ਸਾਹਿਬ ਬੈਠੇ ਹੋਣਾ, ਹਾਂਜੀ, ਕੋਈ ਗਰਮੀਆਂ ਦਾ ਮੌਸਮ ਆ ਜਾਣਾ, ਕੋਈ ਸਰਦੀਆਂ ਆ ਜਾਣਾ, ਕੁਸ਼ਤੀਆਂ ਕਬੱਡੀਆਂ ਰੱਖਣੀਆਂ, ਮੁੰਡਿਆਂ ਨੇ ਸ਼ੌਕ ਨਾਲ ਤੇਲਾਂ ਦੀਆਂ ਮਾਲਸ਼ਾਂ ਕਰਨੀਆਂ, ਤੇ ਸ਼ੌਕ ਨਾਲ ਆਪਣੇ ਡੰਡ ਬੈਠ ਕੇ ਕੱਢਣੇ, ਚਲੇ ਜਾਣਾ। ਪੱਠੇ ਕੁਤਰ ਕੇ ਹੱਥ ਵਾਲੀ ਮਸ਼ੀਨ ਦੇ ਨਾਲ ਪਾਉਣੇ, ਤੇ ਪਾ ਕੇ ਫਿਰ ਵੀ ਪੱਠੇ ਪਾ ਕੇ ਉਹਨਾਂ ਨੇ ਮਾਲ ਰਜਾ ਕੇ ਤਾਂ ਆਪਣਾ ਖੇਡ ਕੁੱਦ ਕੇ ਕੁਸ਼ਤੀ ਕਰਕੇ ਕੌਡੀ ਖੇਡ ਕੇ ਮੁੜ ਆਉਣਾ। ਅੱਜ ਬੰਦੇ ਵੀ ਵਿਹਲੇ, ਟਾਈਮ ਫੇਰ ਕਿਸੇ ਦਾ ਕੋਈ ਨਹੀਂ, ਉੱਥੇ ਤੋੜੀ ਜਾਣ ਦਾ ਪਿਆ ਵੀ ਅਸੀਂ ਮਸਰੂਫੀਅਤ ਵੀ ਬੜੀ ਤੇ ਕੰਮ ਵੀ ਕੋਈ ਨਹੀਂ। ਅੱਛਾ ਜੀ, ਕਿੱਸਾ ਮੁਕਤਸਰ ਸ਼ਬੀਰ ਸਾਹਿਬ ਜੀ, ਵਕਤ ਦੇ ਨਾਲ ਨਾਲ ਮਤਲਬ ਤਰੱਕੀ ਹੋ ਗਈ, ਲੋਕਾਂ ਦੇ ਪਰੇਸ਼ਾਨੀਆਂ ਵੱਧ ਗਈਆਂ। ਚਲੋ ਖੈਰ, ਇਹ ਤਾਂ ਚੱਲਦਾ ਹੀ ਰਹਿਣਾ ਮਾਹੌਲ। ਤੁਸੀਂ ਇੱਦਾਂ ਕਰੋ, ਤੁਸੀਂ ਵੀ ਇੱਕ ਵਾਕਿਆ ਸੁਣਾਓ ਸਾਡੇ ਨਾਜ਼ਰੀਨ ਕਰਾਮ ਨੂੰ, ਤੇ ਮੈਂ ਵੀ ਇੱਕ ਵਾਕਿਆ ਸੁਣਾਉਂਦਾ ਵਾਂ, ਤੇ ਹੁਣ ਤੁਸੀਂ ਕਰੋ ਸ਼ੁਰੂ। ਯਾਰ ਮੇਰਾ ਵਾਲਦ ਸਾਹਿਬ ਸੀਗਾ ਨਾ, ਹਾਂਜੀ, ਬੜੀ ਹਿੰਮਤ ਵਾਲਾ ਸੀਗਾ। ਉਹਨੇ 2 ਮੱਝਾਂ ਰੱਖੀਆਂ ਹੁੰਦੀਆਂ ਸੀ। ਅੱਛਾ, ਆਪਣਾ ਘਰ ਦਾ ਘੇ ਮੱਖਣ ਹੁੰਦਾ ਸੀਗਾ। ਉਹ ਸਾਡੇ ਦੇਖਦਿਆਂ ਸਾਡੇ ਨਾਲ ਉਹਨੇ ਕਣਕ ਵੱਢਣ ਬਹਿ ਜਾਣਾ, ਤੇ ਉਹਨੇ ਮਕਸਦ ਇਹ ਆ ਵੀ ਇਕੱਲੇ ਨੇ ਵਿਗਾ ਵੱਢ ਕੇ ਉਹ ਮਾਰਨਾ, ਤੇ ਅਸੀਂ 3-4 ਜਣਿਆਂ ਨੇ ਨਾਲ ਰਲ ਕੇ ਤੇ ਮਸੀਂ ਵਿਗਾ ਵੱਢਣਾ, ਯਾਨੀ ਪੈਲੀ ਅਸੀਂ, ਯਾਨੀ ਕਿ ਦੁੱਧ ਦੀ ਤੇ ਆ ਜਿਹੜੀ ਅੱਜ ਦੇ ਡਾਲਡੇ ਦੀ ਪੈਦਾਇਸ਼ ਦਾ ਬੜਾ ਫਰਕ ਹੈ, ਬਹੁਤ ਫਰਕ ਹੈ। ਉਹਨੇ ਕਹਿਣਾ ਮੈਂ ਪੁੱਤ ਇਕੱਲਾ ਹੀ ਵਿਗਾ ਵੱਢ ਦਿਆਂਗਾ, ਉਹਨੇ ਇੱਕ ਪਾਸੇ ਅਲੱਗਾ ਬਹਿ ਜਾਣਾ, ਅਸੀਂ ਦੂਸਰੇ ਵਿਗੇ 'ਚ ਬਹਿ ਜਾਣਾ।
ਉਹਨੇ ਸਾਡੇ ਪੰਜਾਂ ਚੌਵਾਂ ਜਣਿਆਂ ਦੇ ਨਾਲ ਬਰਾਬਰ ਇੱਕ ਜਗ੍ਹਾ ਵੱਢ ਕੇ ਪਰਾਂ ਕਰ ਲਿਆ। ਅੱਛਾ ਤੁਸੀਂ ਉਹ ਕੋ ਚਾਈਨਾ ਦੇ ਸਟੂਡੈਂਟ ਦਾ ਇੱਕ ਵਾਕਿਆ ਸੁਣਾਉਣ ਲੱਗੇ ਸੀ, ਉਹ ਤਾਂ ਸਾਡੇ ਨਾਜ਼ਰੀਨ ਨੂੰ ਸੁਣਾਓ ਜ਼ਰਾ। ਉਹ ਯਾਰ ਐਸੇ ਤਰ੍ਹਾਂ ਹੀ ਉਹ ਚਾਈਨਾ ਦੋਸਤ ਆ ਪਾਕਿਸਤਾਨ ਦਾ, ਸ਼ੁਰੂ ਲਾਦਾ ਤੇ ਬਹੁਤ ਤਰੱਕੀ ਯਾਫਤਾ ਹੈ ਜਦੇ ਪਾਕਿਸਤਾਨ ਨਾਲ ਤੇ ਬਹੁਤ ਜ਼ਿਆਦਾ ਆ ਗਿਆ। ਤੇ ਉਹ ਮੁੰਡੇ ਨੂੰ ਸ਼ੌਕ ਹੋਇਆ ਵੀ ਮੈਂ ਨਾ ਕੋਈ ਡਿਪਲੋਮਾ ਕਰਾਂ, ਕੋਈ MBBS ਬਣ ਜਾਵਾਂ, ਕੋਈ ਡਾਕਟਰ ਬਣ ਜਾਵਾਂ। ਉਹ ਇੱਥੇ ਪੜ੍ਹ ਲਿਖ ਕੇ ਤੇ ਚਾਈਨਾ ਚਲਾ ਗਿਆ। ਅੱਛਾ ਜਦੋਂ ਚਾਈਨਾ ਚਲ ਗਿਆ ਉੱਥੇ ਜਾ ਕੇ ਉਹਨੇ ਉਹ ਪੜ੍ਹਨਾ ਸ਼ੁਰੂ ਕਰ ਦਿੱਤਾ, ਡਿਪਲੋਮਾ ਕਰਨਾ ਸ਼ੁਰੂ ਕਰ ਦਿੱਤਾ MBBS ਦਾ। MBBS ਕਰਦਾ ਰਿਹਾ। ਇੱਕ ਉਹਦੇ ਨਾਲ ਨਾ ਲੇਡੀ ਸਟੂਡੈਂਟ ਲੜਕੀ ਉਹ ਵੀ ਯਾਨੀ ਕਿ ਆਪਣਾ MBBS ਕਰਦੀ। ਉਹਨਾਂ ਦੋਵਾਂ ਦੀ ਮੀਟਿੰਗ ਹੋ ਗਈ ਆਪਸ ਵਿੱਚ, ਦੋਸਤੀ ਹੋ ਗਈ, ਗੱਲਬਾਤ ਹੋ ਗਈ, ਰਿਲੇਸ਼ਨਸ਼ਿਪ ਵੱਧ ਗਿਆ ਤੇ ਉਹਨਾਂ ਨੇ ਆਸਤਾ ਆਸਤਾ ਦੋਸਤੀ ਸ਼ੁਰੂ ਕਰ ਦਿੱਤੀ। ਅਲੈਕ ਸਲੈਕ ਸ਼ੁਰੂ ਉਹਨਾਂ ਦਾ। ਉਹਨਾਂ ਨੇ ਹੱਤਾ ਕੇ ਗੱਲ ਮੁਕਾਵਾਂ ਉਹਨਾਂ ਨੇ ਨਾ ਆਪਣਾ ਇੱਕ ਦੂਜੇ ਨੂੰ ਸ਼ਾਦੀ ਦੇ ਉੱਤੇ ਐਗਰੀਮੈਂਟ ਕਰ ਲਿਆ। ਸ਼ਾਦੀ ਕਰ ਲਈ ਯਾਰ। ਸ਼ਾਦੀ ਕਰ ਲਈ। ਅੱਛਾ ਸ਼ਾਦੀ ਕਰ ਲਈ। ਸ਼ਾਦੀ ਕਰਕੇ ਤੇ ਮਕਸਦ ਇਹ ਆ ਵੀ ਵਤਨ ਵਾਪਸ ਆ ਗਿਆ ਪਾਕਿਸਤਾਨ। ਅੱਛਾ ਉਹਨੂੰ ਵੀ ਨਾਲ ਲੈ ਆਇਆ। ਇੱਥੇ ਕੁਛ ਚਿਰ ਰਹਿੰਦਾ ਰਿਹਾ। ਕੁਛ ਹਲੇ ਉਹਦਾ ਕੰਮ ਬਾਕੀ ਸੀਗਾ, ਉਹਦਾ MBBS ਦੇ ਵਿੱਚ ਇਮਤਿਹਾਨ ਦੇਣਾ ਸੀਗਾ ਜਾਂ ਜੋ ਵੀ ਕਰਨ ਵਾਲਾ ਰਹਿੰਦਾ ਸੀ ਮਗਰ, ਤੇ ਉਹ ਕਰਨ ਵਾਸਤੇ ਦੁਬਾਰਾ ਗਿਆ ਉੱਥੇ। ਤੇ ਉਹ ਆਉਂਦੇ ਨੂੰ ਨਾ ਬਿਮਾਰ ਹੋ ਗਈ। ਬਿਮਾਰ ਹੋਈ, ਪਿਛਲਿਆਂ ਨੇ ਮਗਰ ਉਹਨਾਂ ਦੇ ਇਲਾਜ ਇਲੂਜ ਕੀਤਾ ਬਥੇਰਾ, ਲੇਕਿਨ ਉਹ ਵਿਚਾਰੀ ਫੌਤ ਹੋ ਗਈ। ਉਹ ਆਇਆ ਜਦੋਂ ਉੱਥੋਂ ਆ ਕੇ ਪੁੱਛਿਆ ਦੱਸਿਆ, ਉਹਨੂੰ ਪਤਾ ਦਿੱਤਾ। ਉਹ ਮਕਸਦ ਆ ਕੇ ਦੇਖ ਦੂਖ ਕੇ ਕਹਿੰਦਾ ਵੀ ਉਹ ਬੜਾ ਅਫਸੋਸ ਆ ਮੇਰੀ ਬੀਵੀ ਫੌਤ ਹੋ ਗਈ। ਤੇ ਲੋਕਾਂ ਨੇ ਵੀ ਉਹਦੇ ਕੋਲ ਅਫਸੋਸ ਕੀਤਾ ਵੀ ਇਹਨੂੰ ਕੀ ਗੱਲ ਹੋਈ। ਉਹ ਕਹਿਣ ਲੱਗਾ ਵੀ ਚਾਈਨਾ ਦਾ ਤੁਹਾਨੂੰ ਪਤਾ ਤਾਂ ਹੈਗਾ ਹੀ ਆ, ਜਿਹੜੀ ਚੀਜ਼ ਵੀ ਬਣਾਉਂਦੇ ਉਹਦੀ ਗਾਰੰਟੀ ਕੋਈ ਨਹੀਂ। ਇਹ ਵੀ ਤਾਂ ਚਾਈਨਾ ਦੀ ਸੀਗੀ, ਇਹਨੇ ਕਿੰਨਾ ਕੁ ਚਿਰ ਜੀ ਲੈਣਾ ਸੀਗਾ। ਯਾਨੀ ਚਾਈਨਾ ਦੀਆਂ ਬਾਕੀ ਚੀਜ਼ਾਂ ਦੇ ਨਾਲ ਨਾਲ ਚਾਈਨਾ ਦੀ ਲੜਕੀ ਦਾ ਵੀ ਕੋਈ ਇਤਬਾਰ ਨਹੀਂ ਹੈਗਾ। ਚਲੋ ਜੀ ਠੀਕ ਹੋ ਗਿਆ। ਅੱਛਾ ਮੈਂ ਨਾ ਇੱਕ ਸੁਣਿਆ ਇੱਕ ਬਾਬੇ ਦਾ ਵਾਕਿਆ, ਇੱਕ ਬਾਬਾ ਪਿਛਲੇ ਦਿਨ ਹੀ ਸੁਣਾ ਰਿਹਾ ਹੈ ਵਾਕਿਆ। ਕਹਿੰਦਾ ਜੀ ਮੈਂ ख्वाब ਦੇਖਿਆ ਕਿ ਨਵਾਜ਼ ਸ਼ਰੀਫ ਵਾਪਸ ਆ ਗਿਆ ਤੇ ਵਾਪਸ ਆ ਕੇ ਨਾ ਹਰ ਜਗ੍ਹਾ ਤੇ ਖੁਸ਼ਹਾਲੀ ਦਾ ਮਾਹੌਲ ਹੋ ਗਿਆ। ਮਹਿੰਗਾਈ ਬਹੁਤ ਜ਼ਿਆਦਾ ਘਟ ਗਈ, ਪੈਟਰੋਲ ਬਹੁਤ ਸਸਤਾ ਹੋ ਗਿਆ, ਚੀਜ਼ਾਂ ਆਮ ਸਸਤੀਆਂ ਹੋ ਗਈਆਂ, ਲੋਕਾਂ ਨੂੰ ਜ਼ਰੂਰੀਆਤ ਜ਼ਿੰਦਗੀ ਬਹੁਤ ਸੋਹਣੇ ਤਰੀਕੇ ਨਾਲ ਦਸਤਿਆਬ ਹੋਣ ਲੱਗ ਪਈਆਂ ਚੀਜ਼ਾਂ। ਠੀਕ ਹੈ। ਅੱਛਾ ਉਹ ਜਨਾਬ ਮੇਰੀ ਅੱਛਾ ਅੱਗੋਂ ਬੰਦੇ ਨੇ ਪੁੱਛਿਆ ਫੇਰ ਜੀ ਅਖੇ ख्वाब ਤੇ ख्वाब ਹੀ ਹੁੰਦਾ। ख्वाब ਤੇ ਜਿਹੜਾ ਨਾ ਉਹ ਤੇ ख्वाब ਹੀ ਹੁੰਦਾ। ਤੇ ख्वाब ਦੇਖ ਰਿਹਾ ਸੀਗਾ, ਯਾਨੀ ख्वाब ਦੇਖ ਰਿਹਾ, ਆਪਣਾ ਸੁਣਾਇਆ, ਯਾਨੀ ख्वाब ਜਿਹੜਾ ਉਹ ख्वाब ਹੀ ਰਹਿ ਗਿਆ। ਸਾਡੇ ਮੁਲਕ ਦੇ ਵਿੱਚ ਖੁਸ਼ਹਾਲੀ ਦੇ ਚਾਂਸ ਜਿਹੜੇ ਆ ਉਹ ਲੀਡਰਾਂ ਨੇ ਬਹੁਤ ਜ਼ਿਆਦਾ ਮੁਸ਼ਕਲ ਕਰ ਦਿੱਤੇ। ਸੋ ਜਨਾਬ ਅਗਲੀ ਵੀਡੀਓ ਦੇ ਵਿੱਚ ਇਨਸ਼ਾਅੱਲਾ ਬਹੁਤ ਅੱਛੀ ਕੋਸ਼ਿਸ਼ ਕਰਾਂਗੇ, ਇਨਸ਼ਾਅੱਲਾ ਇਸ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਨਵੀਆਂ ਤੇ ਅੱਛੀਆਂ ਗੱਲਾਂ ਜਿਹੜੀਆਂ ਉਹ ਲਿਆਂਦੀਆਂ ਜਾਣ। ਸੋ ਅਗਲੀ ਵੀਡੀਓ ਤਾਈਂ ਅੱਲਾ ਹਾਫਿਜ਼।